ਇਹਨਾਂ ਨਾਲ ਮੇਰਾ ਸਿਰਫ ਇਸ ਵਜ੍ਹਾ ਤੋਂ ਹੀ ਹੈ ਕਿ ਮੇਰੇ ਨਬੀ ਦਾ ਇਹਤਰਾਮ ਕਰਦੇ ਨੇ। ਇਹਨਾਂ ਜਦੋਂ ਵੀ ਬੋਲਿਆ ਇਹਨੇ ਹੀ ਆਖਿਆ ਮੁਹੰਮਦ ਸਾਹਿਬ। ਇਹਨਾਂ ਨੇ ਵੱਖਰਾ ਘਰ ਦਾ ਅਰੇਂਜਮੈਂਟ ਕੀਤਾ ਸੀ ਔਰ ਭਾਂਡੇ ਨਵੇਂ ਲਿਆਂਦੇ ਸੀ ਸਾਡੇ ਵਾਸਤੇ ਵੀ ਜਿਨ੍ਹਾਂ 'ਚ ਮੀਟ ਬਣਿਆ ਦੂਜਾ ਉਹ ਭਾਂਡੇ ਨਹੀਂ ਹੋਣਗੇ। ਮੈਨੂੰ ਇਜਾਜ਼ਤ ਲੈ ਕੇ ਦੇ ਵੀ ਦਰਬਾਰ ਸਾਹਿਬ ਰੰਗ ਕਰਨਾ ਤੇ ਮੈਂ ਇੱਥੋਂ ਖਿਲਾਉਣਾ ਵਾ। ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਹਾਜੀ ਸਾਹਿਬ ਦਰਬਾਰ ਸਾਹਿਬ ਰੰਗ ਹੋਣਾ ਜੇ ਘੱਟ ਤੋਂ ਘੱਟ 50 ਲੱਖ ਰੁਪਏ ਦਾ। ਕਹਿੰਦੇ ਫਿਰ ਕੀ ਹੈ। अस्सलाम वालेकुम ਤੇ ਜੀ ਆਇਆਂ ਨੂੰ। ਮੈਂ ਤੁਹਾਡਾ ਆਪਣਾ ਮੇਜ਼ਬਾਨ ਬਿੱਲੂ ਘੁੰਮਣ ਤੇ ਤੁਸੀਂ ਵੇਖ ਰਹੇ ਹੋ ਸੋਸ਼ਲ ਅਲਰਟ ਤੇ ਪੰਜਾਬੀ ਲਹਿਰ। ਅਸੀਂ ਅਕਸਰ ਗੱਲ ਕਰਨੇ ਆ ਸਿੱਖ ਮੁਸਲਿਮ ਭਾਈਚਾਰੇ ਦੀ ਤੇ ਉਹਦੀਆਂ ਮਿਸਾਲਾਂ ਜਿਹੜੀਆਂ ਨਾ ਜ਼ਿਆਦਾਤਰ ਅਸੀਂ ਹਵਾਈ ਮਿਸਾਲਾਂ ਦਿੰਦੇ, ਲੇਕਿਨ ਸਾਡੇ ਕੋਲ ਇਸ ਵੇਲੇ ਪ੍ਰੈਕਟੀਕਲ ਇੱਕ ਮਿਸਾਲ ਮੌਜੂਦ ਹੈ। ਸਾਡੇ ਗੁਜਰਾਂਵਾਲੇ ਤੋਂ ਤਸ਼ਰੀਫ ਲੈ ਕੇ ਆਏ ਨੇ ਹਾਜੀ ਫਿਆਜ਼ ਸਾਹਿਬ। ਉਹਨਾਂ ਨਾਲ ਗੱਲ ਫਿਆਜ਼ ਅਹਿਮਦ ਸਿੱਧੂ ਸਾਹਿਬ ਤੇ ਇਹਨਾਂ ਨਾਲ ਗੱਲ ਕਰਾਂਗੇ ਕਿ ਇਹ ਜਿਹੜਾ ਭਾਈਚਾਰਾ ਡਿਵੈਲਪ ਹੋਇਆ, ਇੱਕ ਭਰਾਬੰਦੀ, ਇੱਕ ਜੁਗਲਬੰਦੀ, ਕਿ ਇੰਨਾ ਗਹਿਰਾ ਤਾਲੁਕ ਹੋ ਗਿਆ ਕਿ ਗੁਜਰਾਂਵਾਲੇ ਤੋਂ ਚੱਲੇ ਨੇ ਹੁਣ ਤੇ ਦਸਤੀ ਸਾਗ ਔਰ ਮੱਖਣ ਔਰ ਕੀ ਕੋਈ ਲਵਾਜ਼ਮਾਤ ਲੈ ਕੇ ਆਏ ਨੇ, ਖੋਲ੍ਹੇ ਨਹੀਂ ਅਜੇ ਬਹਰਹਾਲ, ਡਰਾਈ ਫਰੂਟ ਉਹ ਪਤਾ ਨਹੀਂ ਹੈ ਕਿ ਉਹਦੇ ਅੰਦਰ ਕਿਹੜੀ ਕਿਹੜੀ ਆਈਟਮ ਹੈਗੀ। ਤੇ ਹਾਜੀ ਸਾਹਿਬ ਇਹ ਕਿੱਦਾਂ ਪਿਆਰ ਮੁਹੱਬਤ ਡਿਵੈਲਪ ਹੋ ਗਿਆ ਜ਼ਰਾ? ਬਸ ਜੀ ਸਾਡੇ ਸ਼ੁਰੂ ਤੋਂ ਵਡੇਰਿਆਂ ਦੀ ਮਿਹਰਬਾਨੀ, ਇੱਕ ਦੂਜੇ ਦੇ ਨਾਲ ਇਹਨਾਂ ਦੀਆਂ ਚਾਹਤਾਂ ਮੁਹੱਬਤਾਂ ਨੇ। ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਹਾਂ, ਇਹ ਇੱਧਰੋਂ ਗਏ ਨੇ ਤੇ ਇਹਨਾਂ ਨਾਲ ਸਾਡੇ ਇੰਜ ਦੇ ਪਰਿਵਾਰ ਤਲਕ ਹੁੰਦੇ ਆ ਜਿਵੇਂ ਸਾਡੇ ਘਰ ਦੇ ਜੀ ਨੇ। 1949 ਦੇ ਵਿੱਚ ਮੇਰੇ ਦਾਦੇ ਦੀ ਗਏ ਸਨ ਅੱਖਾਂ ਦਾ ਆਪਰੇਸ਼ਨ ਕਰਾਉਣ, ਤੇ ਜਿਹੜੇ ਮੇਰੇ ਦਾਦੇ ਦੇ ਦੋਸਤ ਸਨ ਉਹ ਪਾਕਿਸਤਾਨ ਉਹਨਾਂ ਨੂੰ ਆਉਣ ਨਹੀਂ ਸਨ ਦਿੰਦੇ। ਉਹਨਾਂ ਜੀ ਇੱਧਰ ਹੀ ਰਹਿਣਾ ਜੇ। ਉਹਨੇ ਮੈਂ ਆਪਣਾ ਪਰਿਵਾਰ ਕਿਵੇਂ ਤਲਕ ਛੱਡ ਸਕਣਾ ਉਹਨਾਂ ਨੂੰ, ਤੇ ਉਹ ਰੋਂਦੇ ਸਨ ਬਾਰਡਰ ਦੇ ਉੱਤੇ ਤੱਕ ਇਹਨਾਂ ਨੂੰ ਛੱਡਣ ਜਦੋਂ ਆਏ ਨੇ, ਇਹਨਾਂ ਨਹੀਂ ਜਾਣ ਦੇਣਾ ਤੁਹਾਨੂੰ। ਤੇ ਇਸ ਤਰ੍ਹਾਂ ਹੀ ਸਾਨੂੰ ਉਹ ਚਾਹਤ ਮੁਹੱਬਤ ਹੈ। ਮੈਂ ਛੋਟਾ ਜਿਹਾ ਹੁੰਦਾ ਸਾਂ ਤੇ ਮੈਂ ਉਹਨਾਂ ਦੇ ਕੋਲ ਬਹਿੰਦਾ ਹੁੰਦਾ ਹਾਂ। ਉਹ 130 ਸਾਲ ਦੇ ਹੋ ਕੇ 1996 ਫੌਤ ਹੋਏ ਨੇ। ਉਹਨਾਂ ਜਨਾਬ ਮੈਨੂੰ ਇੱਕ ਦਿਨ ਵੀ ਐਸਾ ਨਹੀਂ ਗੁਜ਼ਰਿਆ ਜਿੱਦਣ ਉਹਨਾਂ ਆਪਣੇ ਸੰਗਤ ਯਾਰਾਂ ਦੀ ਸਟੋਰੀ ਨਹੀਂ ਕੁਛ ਸੁਣਾਈ। ਹਰ ਰੋਜ਼ ਉਹਨਾਂ ਮੈਨੂੰ ਇਹਨਾਂ ਦੀ ਸਟੋਰੀ ਸੁਣਾਣੀ। ਉਹ ਪੁਰਾਣੇ ਦੌਰ 'ਚ ਦੋ ਹੀ ਚੈਨਲ ਚੱਲਦੇ ਹਨ ਪਾਕਿਸਤਾਨ ਦੇ, PTV ਤੇ ਇੱਕ ਅੰਮ੍ਰਿਤਸਰ। ਅਤੇ ਉਹ ਅੰਮ੍ਰਿਤਸਰ ਚੈਨਲ ਦੇ ਉੱਤੇ ਨਾ ਉਹ ਕਲੀਅਰ ਨਹੀਂ ਸੀ ਆਉਂਦਾ, ਮੱਖੀਆਂ ਮੱਖੀਆਂ। ਅਤੇ ਉਹ ਵਡੇਰੇ ਸਨ ਅਤੇ ਮੈਨੂੰ ਆਖਣਾ ਉਹ ਅੰਮ੍ਰਿਤਸਰ ਲਾ ਲਾਹੌਰ ਨੂੰ ਬਾਅਦ ਹੀ ਲਾਈ, ਉਹਨਾਂ ਦੀ ਕੋਈ ਖਬਰ ਸੁਣੀਏ। ਅਤੇ ਉਹ ਮੈਂ ਲਾਣਾ ਅਤੇ ਉਹਨਾਂ ਆਖਣਾ ਮੈਨੂੰ ਨਜ਼ਰ ਨਹੀਂ ਆਉਂਦਾ, ਮੱਖੀਆਂ ਮੱਖੀਆਂ ਉੱਡਦੀਆਂ ਨੇ। ਮੈਂ ਆਖਣਾ ਇਹ ਸਾਡੇ ਤੋਂ ਦੂਰ ਹੈ, ਕੁਝ ਉਸ ਵਜ੍ਹਾ ਤੋਂ ਇੱਕ ਦੂਜੇ ਦੇ ਹਾਲਾਤ ਦੀ ਵਜ੍ਹਾ ਤੋਂ ਨਹੀਂ ਸਨ ਇਹ ਚੈਨਲ ਚੱਲਦੇ। ਅਤੇ ਬਸ ਉਹਨਾਂ ਤੋਂ ਸੁਣ ਸਨ ਕੇ ਅਤੇ ਇਹਨਾਂ ਨਾਲ ਚਾਹਤ ਮੁਹੱਬਤ ਹੁੰਦੀ ਰਹੀ। ਅਤੇ ਮੈਂ ਇਹਨਾਂ ਦੇ ਰੋੜੀ ਸਾਹਿਬ ਗੁਰਦੁਆਰੇ ਦਾ ਜਿਹੜਾ ਦੋਸਤ ਹੈ ਮੇਰਾ, ਉੱਥੇ ਇਹਨਾਂ ਗ੍ਰੰਥੀ ਹੈ ਕੁਲਬੀਰ ਸਿੰਘ ਬੇਦੀ, ਇਹਨਾਂ ਨਨਕਾਣਾ ਸਾਹਿਬ, ਉਹ ਵੀ ਮੇਰਾ ਭਾਈਚਾਰਾ ਬਣਿਆ ਹੈ। ਮੈਂ ਅਤੇ ਮੇਰੀ ਵਾਈਫ ਉਮਰੇ 'ਤੇ ਗਿਆ ਹੱਜ ਕਰਨ। ਅਸੀਂ ਉਹਦੀ ਮਾਂ ਅਤੇ ਉਹਦੇ ਹੱਥ ਸੂਟ ਖਜੂਰਾਂ ਲਿਆ ਦਿੰਦੇ ਨੇ। ਇਹ ਜਜੈਨੀ ਸਾਹਿਬ ਜਦੋਂ ਆਉਂਦੇ ਨੇ ਮੇਰੇ ਬੱਚੀਆਂ ਦੇ ਕੱਪੜੇ ਸ਼ਾਇਦ ਬੜਾ ਕੋਈ ਮੈਨੂੰ ਲਿਆ ਕੇ ਦਿੰਦੇ ਨੇ। ਮੈਂ ਆ ਕੇ ਉਹਨਾਂ ਨੂੰ ਤਰਲਾ ਲਿਆ, ਖੁਦਾ ਦਾ ਨਾਂ ਜੇ ਕੋਈ ਨਾ ਲਿਆ ਜੇ, ਕਿਉਂਕਿ ਜਿਹੜੇ ਸਾਡੇ ਕੱਪੜੇ ਨੇ ਉਹ ਤੁਹਾਨੂੰ ਨਹੀਂ ਪਸੰਦ ਆਉਂਦੇ, ਅਤੇ ਜਿਹੜੇ ਸਾਡੇ ਨੇ ਉਹ ਤੁਹਾਨੂੰ ਨਹੀਂ ਪਸੰਦ ਆਉਣੇ। ਅਤੇ ਉਹ ਆਪਣੇ ਆਪਣੇ ਮਾਹੌਲ ਦੇ ਮੁਤਾਬਕ ਹੁੰਦੇ ਨੇ। ਤੁਸੀਂ ਸਾੜਿਆਂ ਦੇ ਕੱਖ ਨੇ ਆਏ, ਮੇਰਾ ਕਿਹਾ ਫਿਰ ਵੀ ਇਹਨਾਂ ਕੁਛ ਹੈ ਸ਼ੂ ਅਤੇ ਹੋਰ ਚੀਜ਼ਾਂ ਵਾਹਵੇ ਚੁੱਕ ਲਿਆਂਦੀਆਂ ਨੇ। ਅਤੇ ਮੈਨੂੰ ਨਾ ਬੜਾ ਡੱਕਿਆ, ਨਾ ਲਿਆਇਆ ਜੇ, ਸਿਰਫ ਇੱਕ ਸਾਗ ਪਕਾ ਕੇ ਜ਼ਰੂਰ ਲਿਆਇਆ ਜੀ। ਉਹ ਮੈਂ ਸਾਗ ਵੀ ਲਿਆਂਦਾ ਅਤੇ ਕੋਈ ਡਰਾਈ ਫਰੂਟ ਹੈ ਅਤੇ ਚਾਵਲ ਵੀ ਇਹਨਾਂ ਲਿਆਉਣੇ। ਮੈਂ ਕਿਹਾ ਲਾਹੌਰ ਨਾਲ ਮੁਲਾਕਾਤ ਕਰਨੀ ਇੱਕ ਦਿਨ ਜਾ ਕੇ ਦੁਬਾਰਾ। ਇਹ ਜਿਹੜਾ ਪਿਆਰ ਮੁਹੱਬਤ ਹੈ ਨਾ, ਇਹਦੇ ਬਾਰੇ ਇਹ ਕਿਹਾ ਗਿਆ ਕਿ ਜਿੰਨਾ ਇਹ ਵੰਡੀਏ ਨਾ ਓਨਾ ਵੱਧਦਾ, ਅਤੇ ਤੁਹਾਨੂੰ ਲੱਗਾ ਕਿ ਵਧਿਆ ਕੰਮ? ਇਨਸ਼ਾਅੱਲਾ ਵਧਿਆ। ਇਹ ਤਾਂ ਸਾਡੀ ਬੱਚਿਆਂ ਨੂੰ ਦੀ ਮੈਂ ਸ਼ਾਦੀ ਕੀਤੀ ਹੈ ਅਤੇ ਇਹਨਾਂ ਸ਼ਾਮਲ ਹੋਣਾ ਸੀ, ਅਤੇ ਇਹਨਾਂ ਦੇ ਬੱਚਿਆਂ ਦੀ ਸ਼ਾਦੀ, ਬੱਚੀ ਦੀ ਸ਼ਾਦੀ ਸੀ, ਅਤੇ ਕਰੋਨਾ ਦੀ ਬਾਰਡਰ ਬੰਦ ਹੋਣ ਦੀ ਵਜ੍ਹਾ ਤੋਂ ਇਹ ਵੀ ਬੜੇ ਅਫਸੋਸ ਨਾਲ ਸ਼ਾਦੀ ਇਹਨਾਂ ਕੱਢੀ। ਯਾਰ ਸਾਡਾ ਯਾਰ ਸ਼ਾਮਲ ਨਹੀਂ ਹੋਇਆ। ਅਤੇ ਸਾਡੇ ਵੀ ਯਕੀਨ ਕਰੋ ਜਿੰਨੇ ਦੋਸਤ ਮਹਿਮਾਨ ਆਏ ਸਨ, ਰਿਸ਼ਤੇਦਾਰ, ਇਹ ਪੁੱਛਦੇ ਕਿੱਥੇ ਨੇ ਤੇਰੇ ਯਾਰ ਸਰਦਾਰ, ਤੂੰ ਤਾਂ ਆਂਦੇ ਬੜੇ ਹੋਣੇ ਨੇ। ਅਤੇ ਅਸਾਂ ਇਹਨਾਂ ਦੇ ਉਹ ਬਹਿਣ ਖਲੋਣ ਖਾਣ ਪੀਣ ਇਹਨਾਂ ਦੇ ਮਾਹੌਲ ਦੇ ਮੁਤਾਬਕ ਨਾਈ ਨੂੰ ਪਹਿਲਾਂ ਕਿਹਾ ਸੀ ਕਿ ਦਾਲ ਸਬਜ਼ੀ ਵਗੈਰਾ ਜੋ ਖਾਂਦੇ ਨੇ ਨਵੇਂ ਬਰਤਨ ਲੈ ਕੇ ਵੱਖਰੇ ਤੂੰ ਉਹਨਾਂ ਦੇ ਵਿੱਚ ਬਈ ਸਾਡੇ ਮਹਿਮਾਨ ਨਹੀਂ। ਅਤੇ ਉਹ ਨਾਈ ਵੀ ਸਾਨੂੰ ਪੁੱਛਦੇ ਹਨ ਤੁਹਾਡੇ ਮਹਿਮਾਨ ਨਹੀਂ ਆਏ। ਬਸ ਕਰੋਨਾ ਨੇ ਬਾਰਡਰ ਬੰਦ ਹੁੰਦੀ ਹੋਏ ਤਾਂ ਸਾਨੂੰ ਇੱਕ ਦੂਜੀ ਦੀਆਂ ਸ਼ਾਦੀਆਂ ਸ਼ਾਮਲ ਨਹੀਂ ਕੀਤਾ। ਅਤੇ ਅੱਲਾ ਖੈਰ ਕਿ ਅੱਗੋਂ ਅਜੇ ਹੈ ਨੇ ਵਕਤ, ਇਨਸ਼ਾਅੱਲਾ ਸ਼ਾਮਲ ਹੋਵਾਂਗੇ ਅਸੀਂ ਵੀ, ਇਹ ਵੀ ਹੋਣ ਦੇ। ਅੱਛਾ ਵੈਸੇ ਇਹ ਸਰਦਾਰਾਂ ਨਾਲ ਤੁਹਾਡੀ ਯਾਰੀ ਦਾ ਇੱਕ ਤਾਂ ਫਾਇਦਾ, ਬਟੇਰਿਆਂ ਦਾ ਅਤੇ ਚਿੜਿਆਂ ਦਾ ਖਰਚਾ ਬਚ ਗਿਆ ਕਿਉਂਕਿ ਗੋਸ਼ਤ ਨਹੀਂ ਖਾਂਦਾ। ਇਹ ਜਦੋਂ ਮੇਰੇ ਮੁਸਲਮਾਨ ਵੀਰ ਉੱਧਰੋਂ ਆਉਂਦੇ ਨੇ ਉਦੋਂ ਸਮਝੋ ਕਿ ਮੇਰਾ ਕੁਆਟ 10,000 ਰੁਪਇਆ ਰੋਜ਼ ਦਾ ਖਰਚਾ ਹੁੰਦਾ। ਮਟਨ ਤੁਹਾਨੂੰ ਪਤਾ 1300-1400 ਰੁਪਏ ਕਿਲੋ ਪਾਸਤਾ ਨੇ। ਫਿਰ ਕੋਈ ਦੋਸਤ ਬਾਪ ਉਹਨਾਂ ਦੇ ਵੀ ਨਾਲ ਹੁੰਦੇ ਨੇ, ਮੇਰੇ ਵੀ ਹੁੰਦੇ ਨੇ, ਫੈਮਿਲੀ ਵੀ ਹੁੰਦੀ ਹੈ, ਉਹਨਾਂ ਦੀ ਫੈਮਿਲੀ ਹੈ। ਅਤੇ ਇਹ ਜਦੋਂ ਆਉਂਦੇ ਨੇ ਸਮਝੋ ਕਿ 100-200 'ਚ ਇਹਨਾਂ ਦੀ ਰਾਤ ਮੁੱਕ ਜਾਂਦੀ ਹੈ ਸਾਡੀ। ਇਹ ਸਾਡਾ ਇੰਨਾ ਕੋਈ ਖਰਚਾ ਕਰਾਉਂਦੇ ਨੇ। ਅੱਛਾ ਇਹ ਨਾ ਵੈਸੇ ਸਾਡਾ ਵੀ ਮਜ਼ਹਬ ਜਿਹਨੂੰ ਅਸੀਂ ਮੰਨਦੇ ਹਾਂ, ਇਹਨਾਂ ਦਾ ਵੀ ਮਜ਼ਹਬ, ਇਹ ਇੱਕ ਸਬੂਤ ਹੈ ਕਿ ਅਗਰ ਤੁਸੀਂ ਚਾਹੋ
ਭੈਣ ਭਰਾ ਤੇ ਬੜੇ ਕਰੀਬ ਦੀ ਗੱਲ ਹੁੰਦੀ ਨਾ, ਅਗਰ ਤੁਸੀਂ ਚਾਹੋ ਤੇ ਮੁਖਤਲਿਫ ਮਸਾਲਕ ਦੇ ਲੋਕ, ਮੁਖਤਲਿਫ ਧਰਮ ਦੇ ਲੋਕ, ਅਗਰ ਤੁਸੀਂ ਚਾਹੋ ਤੇ ਇਕੱਠਿਆਂ ਦੋਸਤੀ ਯਾਰੀ ਪਾਲ ਸਕਦੇ ਹੋ, ਚੱਲ ਸਕਦੇ ਹੋ ਅੱਗੇ। ਇਹ ਕਿੰਨੀ ਖੂਬਸੂਰਤ ਗੱਲ ਹੈ। ਮੈਂ ਤਾਂ ਜਨਾਬ ਇਹਨਾਂ ਸਿੱਖਾਂ ਦਾ ehਤਰਾਮ ਪਤਾ ਕਿਉਂ ਕਰਦਾ ਜੀ। ਅੱਜ ਜਿਆਨੀ ਸਾਹਿਬ ਨਹੀਂ, ਹੋਰ ਵੀ ਮੇਰੇ ਕਈ ਦੋਸਤ ਸਿੱਖ ਨੇ, ਇਹ ਜਦੋਂ ਮੇਰੇ ਨਬੀ ਦਾ ਨਾਮ ਲੈਂਦੇ ਨੇ ਮੁਹੰਮਦ ਸਾਹਿਬ ਆਂਦੇ ਨੇ। ਮੈਂ ਫਿਰ ਇਸ ਚੀਜ਼ ਨੂੰ ਆਨਾ ਯਾਰ ਜੇ ਮੇਰੇ ਨਬੀ ਦਾ ehਤਰਾਮ ਕਰਦੇ ਨੇ ਤੇ ਮੇਰਾ ਵੀ ਹੱਕ ਬਣਦਾ ਇਹਨਾਂ ਨਾਲ ਮੁਹੱਬਤ ਪਿਆਰ ਕਰਨਾ। ਇਹਨਾਂ ਨਾਲ ਮੇਰਾ ਸਰਵੇ ਇਸ ਵਜ੍ਹਾ ਤੋਂ ਹੀ ਹੈ ਕਿ ਮੇਰੇ ਨਬੀ ਦਾ ehਤਰਾਮ ਕਰਦੇ ਨੇ। ਇਹਨਾਂ ਜਦੋਂ ਵੀ ਬੋਲਿਆ ਇਹਨੇ ਹੀ ਆਖਿਆ ਮੁਹੰਮਦ ਸਾਹਿਬ, ਤੇ ਸਾਡਾ ਦਿਲ ਕਰਦਾ ਇਹਨਾਂ ਨੂੰ ਆਪਣਾ ਬਣਾਈਏ। ਤੇ ਨਾਲੇ ਸਾਡਾ DNA ਇੱਕ ਹੀ ਹੈ ਨਾ, ਪਿੱਛੋਂ ਅਸੀਂ ਸਿੱਧੂਆਂ, ਅਸੀਂ ਥੋੜੇ ਸਿੱਧੂ ਇੱਧਰ ਰਹਿ ਗਏ, ਬਹੁਤੇ ਉੱਧਰ ਟੁਰ ਗਏ ਨੇ, ਜਾਂ ਉੱਧਰ ਦੇ ਨੇ ਜਾਂ ਸਾਡੇ ਉਦੋਂ ਵਡੇਰੇ ਇੱਧਰ ਆ ਗਏ ਨੇ। ਤੇ ਅਗਰ ਇਹ ਬਾਜਵੇ ਨੇ ਜਾਂ ਇਹ ਰੰਧਾਵੇ ਨੇ ਤੇ ਉਹ ਇੱਧਰ ਵੀ ਨਸਲਾਂ ਹੈ ਨੇ, ਅਸਲ ਤੇ ਉਹ ਹੀ ਲੱਗੇ ਹੁੰਦੇ ਨਾ ਜੀ ਜੀ। ਤੇ ਉਹ ਫਿਰ ਪਰਿਵਾਰ ਨੇ ਕੋਈ ਸਿੱਖ ਹੋ ਗਿਆ, ਕੋਈ ਮੁਸਲਮਾਨ ਹੋ ਗਿਆ, ਉਹ ਤੇ ਖੂਨ ਤੇ ਸਾਡੇ ਇੱਕ ਹੀ ਲੱਗੇ ਹੁੰਦੇ ਨਾ, ਰਸਮੋ ਰਿਵਾਜ ਇੱਕ ਹੀ ਨੇ ਸਾਡੇ। ਅੱਛਾ ਦੋਸਤੋ, ਤੁਸੀਂ ਇਹ ਸੁਣ ਸਕਦੇ ਹੋ ਇਹਨਾਂ ਦੀਆਂ ਗੁਫ਼ਤਗੂ ਔਰ ਕਿੰਨਾ ਪਿਆਰ ਮੁਹੱਬਤ ਹੈ ਇਹਨਾਂ ਦੇ ਦਰਮਿਆਨ। ਤੇ ਇਹ ਵੀ ਦੋਸਤ ਗੁਜਰਾਂ ਵਾਲੇ ਆਏ ਨੇ, ਤੇ ਅਗਰ ਇਹਨਾਂ ਨੇ ਦਾੜ ਨਹੀਂ ਕਢਾਈ ਤੇ ਇਹਨਾਂ ਦੇ ਨਾਲ ਗੱਲ ਕਰ ਰਹੇ। ਦਾੜ ਤਾਂ ਨਹੀਂ ਕਢਾਈ ਤੁਸੀਂ? ਨਹੀਂ। ਤੁਹਾਡਾ ਕੀ ਤਾਰਫ ਕੀ ਹੈ ਤੁਹਾਡਾ? ਅਬੂ ਬਕਰ ਫਿਆਜ਼ ਸਿੱਧੂ। ਅੱਛਾ, ਯਾਨੀ ਕਿ ਫਿਆਜ਼ ਸਾਹਿਬ ਦੇ ਤੁਸੀਂ ਬੇਟੇ ਹੋ। ਤੇ ਫਿਆਜ਼ ਸਾਹਿਬ ਨੇ ਜਿਹੜਾ ਦੋਸਤਾਨਾ ਬਾਰਡਰ ਪਾਰ ਪਾ ਲਿਆ ਹੈ, ਤੇ ਤੁਸੀਂ ਇਹਦੇ ਨਾਲ ਕਿੰਨੇ ਕੁ ਸਹਿਮਤ ਹੋ? ਤੁਸੀਂ ਇਹਨੂੰ ਕਿੰਨਾ ਕੁ ਇੰਜੋਏ ਕਰਦੇ ਹੋ, ਕਿੰਨਾ ਫਖਰ ਮਹਿਸੂਸ ਕਰਦੇ ਹੋ ਕਿ ਯਾਰ ਦੇਖੋ ਸਾਡੇ ਦਿਲ ਕਿੰਨੇ ਵੱਡੇ ਨੇ ਕਿ ਸਾਡਾ ਦੋਸਤਾਨਾ ਕਿੱਥੇ ਤੱਕ ਹੈ? ਬਈ ਅਲਹਮਦੁਲਿਲਾ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ, ਤੇ ਉਸ ਖੁਸ਼ੀ ਵਾਸਤੇ ਅਸੀਂ ਪਿਆਰ ਵਧਾਉਣ ਵਾਸਤੇ ਅਸੀਂ ਇੱਥੇ ਆਏ ਇਹਨਾਂ ਨੂੰ ਮਿਲਣ। ਜੀ ਜੀ। ਹਾਂਜੀ, ਯਾਨੀ ਕਿ ਪਿਆਰ ਵਧਾਉਣ ਲਈ ਤੇ ਖਰਚਾ ਵਧਾਉਣ ਲਈ। ਨਹੀਂ, ਖਰਚੇ ਦੀ ਤਾਂ ਕੋਈ ਗੱਲ ਨਹੀਂ ਹੈ। ਅੱਛਾ ਦੋਸਤੋ, ਗੱਲ ਇਹ ਹੈ ਪਤਾ, ਬੜਾ ਅੱਲਾ ਦਾ ਫਜ਼ਲ ਆ ਜੀ, ਇੱਧਰ ਬੜੀ ਅੱਲਾ ਦੀ ਰਹਿਮਤ ਆ। ਦੂਸਰੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨਾ, ਥੋੜੀਆਂ ਜੀਆਂ ਮਤਲਬ ਉਹ ਕੁਝ ਗੱਲਾਂ ਰਹਿ ਗਈਆਂ ਵਾ। ਜਦੋਂ ਮੇਰੀ ਬੇਟੀ ਦਾ ਵਿਆਹ ਸੀ ਨਾ, ਬੱਚੀ ਦਾ, ਤੇ ਅਸੀਂ ਉਦੋਂ ਸਪੈਸ਼ਲ 25,000 ਰੁਪਇਆ ਦੇ ਕੇ ਤੇ ਲਾਈਵ ਚਲਾਇਆ ਸੀ। ਇਹਨਾਂ ਦੇ ਸਾਰੇ ਟੱਬਰ ਨੇ ਬਹਿ ਕੇ ਤੇ LED ਦੇ ਵਿਆਹ, ਜਿਹੜਾ ਵਿਆਹ 'ਚ ਇਹਨਾਂ ਨੂੰ ਸ਼ਿਰਕਤ ਇਹਨਾਂ ਦੀ ਇਹੀ ਕੀਤੀ ਸੀ। ਇਹਨਾਂ ਦੀ ਮੇਰੀ ਬੱਚੀ ਦਾ ਵਿਆਹ ਸੀ, ਦਾ ਉੱਥੇ ਵਿਆਹ ਸੀ, ਉੱਥੇ ਵਿਆਹ ਸੀ ਤੇ ਉਹੀ ਲਾਈਵ ਚਲਾਇਆ ਸੀ ਤੇ ਪੂਰੇ ਵਰਲਡ 'ਚ ਲੋਕਾਂ ਨੇ ਵੇਖਿਆ ਸੀ। ਵੀ ਤੁਸੀਂ ਕਿਹਾ ਵੀ ਸਾਡੇ ਜਿਹੜੇ ਜੀ ਨੇ ਨਾ ਬਾਹਰ, ਇਹ ਆ ਨਹੀਂ ਸਕੇ, ਤੇ ਇਹ ਇਹਨਾਂ ਤੋਂ join ਸਵਾ ਕਰ ਲੈਣਾ। ਇਹ ਜੁਆਇਨ ਕਰਨਾ, ਔਰ ਇਹਨਾਂ ਨੇ ਉਹ ਜੁਆਇਨ ਕਰਕੇ, ਇਹਨਾਂ ਨੇ ਨਹੀਂ, ਮੁਸਲਿਮ ਫੈਮਲੀਆਂ 50 ਸੀ ਮਤਲਬ ਇੱਥੇ ਪਾਕਿਸਤਾਨ ਦੇ ਵਿੱਚ, ਉਹਨਾਂ ਸਾਰਿਆਂ ਨੂੰ ਦੇ ਦਿੱਤਾ, ਉਹਨਾਂ ਨੂੰ ਅਸੀਂ ਲਿੰਕ ਭੇਜਤਾ। ਇਹਨਾਂ ਨੇ ਉਹ ਪਹਿਲਾਂ ਇੱਕ ਦਿਨ ਸੈੱਟ ਕਰ ਲਈ ਸੀ LED ਤੇ ਉਹ 6 ਫੁੱਟ ਦੀ ਲਾ ਕੇ, ਤੇ ਇਹਨਾਂ ਨੇ ਮਤਲਬ ਸਾਨੂੰ ਇਹ ਨਹੀਂ ਮਹਿਸੂਸ ਹੋਇਆ ਵੀ ਇਹ ਸਾਡੇ ਵਿਆਹ ਦੇ ਵਿੱਚ ਇਹਨਾਂ ਦੀ ਸ਼ਿਰਕਤ ਨਹੀਂ ਕੀਤੀ। ਅੱਛਾ, ਜਦੋਂ ਤੁਸੀਂ ਲਿੰਕ ਭੇਜਿਆ ਤੇ ਇਹਨਾਂ ਨੇ ਅੱਗੋਂ ਕੋਈ ਸਲਾਮੀ ਭੇਜੀ ਕਿ ਨਹੀਂ? ਸਲਾਮੀਆਂ ਇਹਨਾਂ ਨੇ ਵਿਆਹ ਤੋਂ ਵੀ ਪਹਿਲਾਂ ਹੀ ਭੇਜਤੀਆਂ। ਕੀ ਬਾਤ। ਅੱਛਾ, ਦੂਸਰੀ ਵੱਡੀ ਗੱਲ ਇਹ ਕਿ ਜੇ ਗੁਆਂਢੀਆਂ ਨਾਲ ਲਾ ਕੇ ਖਾਈਏ ਨਾ, ਗੁਆਂਢੀਆਂ ਦੇ ਨਾਲ, ਇਹ ਹੁਣ ਸਾਡੇ ਗੁਆਂਢੀ ਨੇ, ਤੇ ਅੰਗਰੇਜ਼ੀ ਦੀ ਇੱਕ ਕਹਾਵਤ ਹੈ, ਯੂ ਕਾਂਟ ਚੇਂਜ ਯੂਰ ਨੇਬਰਸ, ਤੁਸੀਂ ਆਪਣੇ ਪੜੋਸੀ ਨਹੀਂ ਬਦਲ ਸਕਦੇ। ਹੁਣ ਮਜ਼ੇਦਾਰੀ ਦੀ ਗੱਲ ਹੈ ਕਿ ਦੇਖੋ, ਜਦੋਂ ਅਸੀਂ ਆਪਸ ਵਿੱਚ ਗੁਫ਼ਤਗੂ ਕਰ ਰਹੇ ਸਾਂ ਤੇ ਚੀਨੀ ਇੱਥੇ ਹੈਗੀ 150 160 ਰੁਪਏ, ਤੇ ਇਹਨਾਂ ਦੇ ਕੋਲ ਚੀਨੀ 40 ਰੁਪਏ। ਹੁਣ ਜੇ ਸਾਡੀ ਗੁਆਂਢੀਆਂ ਨਾਲ ਬਣਦੀ ਹੋਵੇ, ਸਾਡੀ ਆਪਸ 'ਚ ਜਿਹੜੇ ਸਾਹਿਬ ਇਖਤਿਆਰ ਲੋਕ ਨੇ ਉਹ ਬਣਾ ਕੇ ਰੱਖਣ, ਤੇ ਤੁਸੀਂ ਦੇਖ ਲਓ ਸਾਡੀ ਜ਼ਿੰਦਗੀ 'ਚ ਕਿੰਨੀ ਆਸਾਨੀ ਹੋ ਸਕਦੀ ਇਹਨਾਂ ਦੀ ਵਜ੍ਹਾ ਤੋਂ, ਤੇ ਇਹਨਾਂ ਦੀ ਜ਼ਿੰਦਗੀ 'ਚ ਕਿੰਨੀ ਆਸਾਨੀ ਹੋ ਸਕਦੀ ਸਾਡੀ ਵਜ੍ਹਾ ਤੋਂ। ਤੇ ਮੈਂ ਸਮਝਦਾ ਕਿ ਪਿਆਰ ਮੁਹੱਬਤ ਜਿਹੜੀ ਹੈ ਨਾ, ਇਹ ਅਗਰ ਅੱਲਾ ਕਿਸੇ ਨੂੰ ਤੌਫੀਕ ਦੇ ਦੇ ਵੰਡਣ ਦੀ, ਤੇ ਸਮਝ ਲਓ ਕਿ ਉਹਦੇ ਤੇ ਅੱਲਾ ਦਾ ਬੜਾ ਕਰਮ ਹੈਗਾ। ਜਦੋਂ ਇਹਨਾਂ ਨੇ ਸ਼ਾਦੀਆਂ ਕੀਤੀਆਂ ਨਾ ਤੈਅ, ਤੇ ਮੈਨੂੰ ਮਤਲਬ ਅਸੀਂ ਦੋਵਾਂ ਨੇ ਸਲਾਹ ਨਾਲ ਰਿਸ਼ਤਾ ਕੀਤਾ। ਇਹਨਾਂ ਦੇ ਰਿਸ਼ਤੇ ਜਿਹੜੇ ਆ ਉਹੀ ਸਾਡੀ ਦੋ ਭਰਾਵਾਂ ਦੀ ਸਲਾਹ ਸੀ। ਅੱਛਾ, ਹਾਂ, ਮਤਲਬ ਇਹਨਾਂ ਦੋਵਾਂ ਬੇਟਿਆਂ ਦੀ ਸ਼ਾਦੀਆਂ ਹੋਣੀਆਂ ਸੀ। ਇਹਨਾਂ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਵਿੱਚ ਤੁਸੀਂ ਆਪਣਿਆਂ ਦੇ ਵਿੱਚ ਰਿਸ਼ਤਾ ਕਰਦੇ ਜੇ, ਇਹ ਸਾਡੀ ਦੋਵਾਂ ਦੀ ਗੱਲ ਹੋਈ ਸੀ ਵੀ ਆਪਣਿਆਂ ਦੇ ਵਿੱਚ ਰਿਸ਼ਤਾ ਨਹੀਂ ਕਰਨਾ, ਸਿੱਧੂਆਂ ਦੇ ਵਿੱਚ ਰਿਸ਼ਤਾ ਨਹੀਂ ਕਰਨਾ, ਤੇ ਜਿਹੜੀ ਜੱਟਾਂ ਤੋਂ ਬਾਹਰ ਬਰਾਦਰੀ ਆ ਉਹਦੇ ਵਿੱਚ ਰਿਸ਼ਤਾ ਨਹੀਂ ਕਰਨਾ। ਭਾਵੇਂ ਚੀਮੇ ਹੋਣ, ਬਰਾੜ ਹੋਣ, ਦੂਜਾ ਆਪਣਾ ਰੰਧਾਵੇ ਹੋਣ, ਬਾਜਵੇ ਹੋਣ, ਕੋਈ ਵੀ ਜੱਟਾਂ 'ਚ ਰਿਸ਼ਤਾ ਕਰਨਾ। ਇਹਨਾਂ ਨੇ ਚੀਮਿਆਂ ਵਿਆਹੇ ਆ, ਫਿਰ ਇਹ ਦੋਵੇਂ ਬੱਚੇ ਚੀਮਿਆਂ ਵਿਆਹੇ ਆ। ਇਹ ਸਿੱਧੂ ਆ, ਮੈਂ ਖਬਰਦਾਰ ਜੇ ਸਿੱਧੂਆਂ 'ਚ ਵਿਆਹ ਕੀਤਾ ਤੇ ਦੂਸਰੀ ਗੱਲ ਇਹਨਾਂ ਨੂੰ ਇਹ ਵੀ ਅਸੀਂ ਇਸ ਤਰ੍ਹਾਂ ਦਾ ਖਾਣਾ ਪੀਣਾ, ਇਹਨਾਂ ਨੇ ਵੱਖਰਾ ਘਰ ਦਾ ਅਰੇਂਜਮੈਂਟ ਕੀਤਾ ਸੀ, ਔਰ ਭਾਂਡੇ ਨਵੇਂ ਲਿਆਂਦੇ ਸੀ ਸਾਡੇ ਵਾਸਤੇ ਵੀ ਜਿਨ੍ਹਾਂ 'ਚ ਮੀਟ ਬਣਿਆ ਦੂਜਾ ਉਹ ਭਾਂਡੇ ਨਹੀਂ ਹੋਣਗੇ। ਅਸੀਂ ਕਿਹਾ ਵੀ ਨਹੀਂ, ਉਹ ਸਵਾਹ ਨਾ ਮਾਂਜੇ ਜਾਣ ਤੇ ਕੋਈ ਗੱਲ ਨਹੀਂ। ਇਹਨਾਂ ਨੇ ਬਰਤਨ ਹੀ ਉਹ ਨਵੇਂ ਲਿਆਂਦੇ ਸੀ ਸਾਰੇ, ਤੇ ਅਸੀਂ ਇਹਨਾਂ ਕੋਲ ਰਾਤ ਰਹਿ ਕੇ ਵੀ ਆਏ ਆ। ਤੇ ਮਤਲਬ ਇੰਨੀ ਕਿ ਸਾਨੂੰ ਕਮੀ ਮਹਿਸੂਸ ਹੁੰਦੀ ਆ ਵੀ ਉਹ ਨਾ ਹੀ ਬਿਆਨ ਕਰ ਸਕਦੇ ਤੇ ਨਾ ਤੁਸੀਂ ਉਹ ਮਹਿਸੂਸ ਕਰ ਸਕਦੇ। ਕੀ ਬਾਤ ਹੈ। ਹਾਂਜੀ ਹਾਂਜੀ ਫਿਆਜ਼ ਸਾਹਿਬ, ਅਸੀਂ ਮੈਡੀਕਲੀ ਇਹ ਸੁਣਿਆ ਕਿ ਜਦੋਂ ਇਨਸਾਨ ਨੂੰ ਦੁੱਖ ਹੁੰਦਾ ਨਾ,
ਤੇ ਉਹਦੇ ਕਾਲੇ ਵਾਲ ਚਿੱਟੇ ਹੋ ਜਾਂਦੇ ਆ। ਅੱਛਾ, ਤੁਹਾਡੀ ਦਾੜੀ ਦੇ ਵਾਲ ਥੋੜੇ ਜਿਹੇ ਚਿੱਟੇ ਆ, ਇਹਦਾ ਕੀ ਹੈ ਮਕਸਦ? ਦੁੱਖ ਘੱਟ ਪਹੁੰਚਿਆ ਜਾਂ ਕਿ ਪਹੁੰਚ ਰਿਹਾ ਆਹਿਸਤਾ ਵੀ? ਇਹ ਕੀ ਰੌਲਾ ਜ਼ਰਾ ਇਹ ਦੱਸੋ ਸਰ। ਵਿੱਚ ਚਿੱਟੇ ਹੈ ਵੀ ਨੇ, ਇਹ ਮੇਰੀ ਜਗ੍ਹਾ ਤੇ ਨਾ ਤਕਰੀਬਨ ਚਿੱਟੇ ਹੀ ਨੇ, ਇਹਨੂੰ ਮੈਂ ਥੋੜੇ ਕਾਲੇ ਕਰ ਲੈਣਾ ਵਾ। ਤੇ ਦੂਸਰੇ ਨੰਬਰ ਤੇ ਵੇ ਦੁੱਖਾਂ ਦੀ ਗੱਲ ਨਹੀਂ ਹੁੰਦੀ, ਅੱਲਾਹ ਪਾਕ ਕੋਲੋਂ ਹੀ ਦੁੱਖ ਆਉਂਦੇ ਨੇ, ਅੱਲਾਹ ਪਾਕ ਕੋਲੋਂ ਹੀ ਸੁੱਖ ਆਉਂਦੇ ਨੇ। ਉਹ ਜਿਸ ਹਾਲ 'ਚ ਰੱਖੇ ਉਹਦਾ ਸ਼ੁਕਰ ਹੀ ਅਦਾ ਕਰਨਾ ਚਾਹੀਦਾ। ਤੇ ਦੂਸਰਾ ਇਹ ਵੇ ਦੁੱਖ ਸੁੱਖ ਜਿਹੜੇ ਨੇ ਉਹ ਉਹਦੇ ਤੇ ਅਲਹਮਦੁਲਿਲਾ ਹੀ ਕਰਨੀ ਚਾਹੀਦੀ ਹੈ, ਅੱਲਾਹ ਲਈ ਆਉਂਦੇ ਨੇ। ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕਿਸੇ ਦੀ ਸੱਜਣ ਦੀ ਮੰਨ ਲੈਣੀ, ਰਿਕਾਰਡ ਕਰਦੇ ਨੇ, ਜਿਹੜੀ ਉਹਦੀ ਗੱਲ ਮੰਨ ਲੈਣੀ ਨਾ, ਉਹਨੂੰ ਮੁੱਲ ਖਰੀਦ ਲੈਣਾ ਸਮਝ ਲਓ। ਮਤਲਬ ਜਿਹੜੀ ਮੈਂ ਇਹਨਾਂ ਨੂੰ ਗੱਲ ਆਖੀ ਆ ਨਾ ਵੀ ਆਪਸ 'ਚ ਇਹਨਾਂ ਦੀ ਇੱਕ ਸਿਸਟਰ ਕੋਈ ਹੈ ਹੀ, ਉਹ ਇਟਲੀ ਤੋਂ ਆਈ, ਮੈਂ ਵੀ ਨਹੀਂ ਕਿਸ ਤਰ੍ਹਾਂ ਫਿਆਜ ਨਹੀਂ ਕਰਦਾ ਰਿਸ਼ਤਾ, ਫਲਾਣੇ ਥਾਂ ਨਹੀਂ ਕਰਦਾ, ਢਿੰਗੜੇ ਥਾਂ ਨਹੀਂ ਕਰਦਾ। ਇਹਨਾਂ ਨੇ ਇੱਕੋ ਹੀ ਗੱਲ ਆਖੀ ਆ ਵੀ ਜੇ ਜਿਆਣੀ ਨੂੰ ਪੁੱਛ ਲਓ, ਤੇ ਜੇ ਉਹ ਆਖੂਗਾ ਤੇ ਮੈਂ ਇਸ ਤਰ੍ਹਾਂ ਕਰ ਦਿੰਦਾ ਵੀ ਮੈਂ ਉਹ ਉਹਨਾਂ ਦੇ ਵਿੱਚ ਮਤਲਬ ਇਹ ਵੀ ਇਹਨਾਂ ਨੇ ਇਹ ਗੱਲ ਜਿਹੜੀ ਆ ਨਾ ਉਹ ਹਰ ਥਾਂ ਤੇ ਮੇਰੀ ਮਤਲਬ ਠੀਕ ਮੰਨ ਲਈ ਆ। ਠੀਕ ਤੇ ਦੂਜਾ ਜਿਹੜਾ ਵੀ ਮਤਲਬ ਮੰਨਣ ਵਾਲੇ ਬੰਨਿਓ ਇਹਨਾਂ ਨੇ ਹਰ ਗੱਲ 'ਚ ਮੇਰੀ 'ਚ ਸਹਿਮਤੀ ਪ੍ਰਗਟਾਈ ਆ। ਤੇ ਦੂਸਰੇ ਜਿਹੜੇ ਆ ਇੱਕ ਤੇ ਨੌਲੇਜ ਰੱਖਦੇ ਆ, ਦੂਸਰਾ ਹਰ ਧਰਮ ਦਾ ਇਹਤਰਾਮ ਕਰਦੇ ਆ। ਇਹ ਵੀ ਤਿੰਨ ਗੱਲਾਂ ਮਤਲਬ ਹਰ ਧਰਮ ਦਾ ਇਹਤਰਾਮ ਕਰਦੇ ਆ। ਔਰ ਇਹਨਾਂ ਦੇ ਇਹਨੂੰ ਬਿਲਾਲ ਨੂੰ ਪ੍ਰੋਬਲਮ ਸੀ ਨਾ, ਇਹ ਅਬੂ ਬਕਰ ਵੱਡਾ ਬਲਾਲ, ਸੌਰੀ ਉਹਨੂੰ ਪ੍ਰੋਬਲਮ ਸੀ, ਇਹਨਾਂ ਦੇ ਬੇਟੇ ਨੂੰ ਮਤਲਬ ਪ੍ਰੋਬਲਮ ਸੀ ਕੋਈ, ਮਤਲਬ ਡਾਕਟਰਾਂ ਵੱਲੋਂ ਉਹਨਾਂ ਨੇ ਦੱਸਿਆ। ਇਹਨਾਂ ਨੇ ਸਿੱਖ ਧਰਮ ਤੇ ਇੰਨਾ ਕੁ ਇਹਤਰਾਮ ਕੀਤਾ ਵੀ ਇਹਨਾਂ ਦੀਆਂ ਅਰਦਾਸਾਂ ਜਿਹੜੀਆਂ ਉਹ ਪੰਜਾ ਸਾਹਿਬ ਵੀ ਹੋਈਆਂ। ਮੈਂ ਦੱਸਣਾ ਤੁਹਾਨੂੰ, ਉਹ ਗੱਲ ਇਹੋ ਮੇਰੇ ਬੇਟੇ ਦਾ ਆਪਰੇਟ ਸੀ 6 ਫਰਵਰੀ 2015 ਦੇ ਵਿੱਚ, ਅੱਛਾ, ਸ਼ੌਕਖਾਨਮ ਦੇ ਵਿੱਚ। ਹਰ ਰਿਪੋਰਟ ਜਿਹੜੀ ਸੀ ਇਹ ਦੱਸਦੀ ਹੈ ਕੈਂਸਰ ਹੈ ਸਪਾਈਨਲ 4 ਦਾ। ਅੱਛਾ। ਤੇ ਮੇਰਾ ਉਸ ਦਿਨ ਤੋਂ ਲੈ ਕੇ ਅੱਜ ਹੁਣ ਦੇ ਦਿਨ ਤੱਕ ਵੀ ਨਾਸ਼ਤਾ ਜਿਹੜਾ ਨਾ ਉਹਦੀ ਮੈਂ ਕਦੀ ਕੀਤਾ ਇੱਕ ਲੱਸੀ ਦਾ ਗਲਾਸ, ਵਰਨਾ ਇਹ ਤੁਹਾਨੂੰ ਪਤਾ ਪਿੰਡੂਆਂ 2-2 ਰੋਟੀਆਂ ਖਾਣ ਵਾਲੇ ਆ। ਉਹ 6 ਕੁ ਮਹੀਨੇ ਅਸੀਂ ਜਾਣਾ ਕਰਨਾ ਹਸਪਤਾਲਾਂ 'ਚ, ਤੇ ਜਾ ਕੇ ਪੁੱਛਣਾ ਤੇ ਉਹਨਾਂ ਆਖਣਾ ਜੀ ਇਹ ਜਿੱਥੇ ਵੇ ਰਸੌਲੀ ਇਹਦੇ ਆਲੇ ਦੁਆਲੇ ਵਾਲਾਂ ਬਰੀਕ ਨਾੜਾਂ ਨੇ, ਦੱਬੀਆਂ ਕੱਟੀਆਂ ਜਾ ਸਕਦੀਆਂ ਨੇ। ਤੇ ਮੈਂ ਕਿਹਾ ਫਿਰ ਕੀ ਹੋਏਗਾ, ਪਿਸ਼ਾਬ ਬੰਦ ਹੋ ਜਾਏਗਾ, ਪਖਾਨਾ ਬੰਦ ਹੋ ਜਾਏਗਾ, ਨੰਬਰ 2 ਹੋ ਸਕਦਾ ਹੈ, ਮੰਜੀ ਦੇ ਪੈ ਸਕਦਾ ਹੈ, ਟੁਰ ਫਿਰ ਨਹੀਂ ਸਕਦਾ। ਮੈਂ ਉੱਥੋਂ ਉੱਠ ਕੇ ਆ ਜਾਂਦਾ ਹਾਂ। ਉਹ ਇੱਕ ਇਹਨਾਂ ਦਾ ਮੇਰਾ ਦੋਸਤ ਸੀ, ਇਹਨਾਂ ਦੇ ਨਾਲ ਪੰਜਾਬ ਸਾਹਿਬ ਦੇ ਵਿੱਚ ਉੱਥੇ ਉਹ ਗ੍ਰੰਥ ਸਾਹਿਬ ਪੜ੍ਹਦਾ ਪੜ੍ਹਾਉਂਦਾ, ਗ੍ਰੰਥੀ ਇਹਨਾਂ ਦਾ ਕੁਲਬੀਰ ਸਿੰਘ ਬੇਦੀ। ਉਹ ਮੇਰੀ ਫੈਕਟਰੀ ਆ ਕੇ ਬੈਠਾ, ਜੋ ਮੇਰਾ ਰਾਤ ਦਾ ਦਿਨ ਸੀ ਉਦਣ 3 ਫਰਵਰੀ ਸੀ ਉਦਣ, ਅੱਗੋਂ ਜੁਮਾ 4 ਫਰਵਰੀ ਤੇ 5 ਫਰਵਰੀ ਨੂੰ ਨਾ ਮੈਂ ਉੱਥੇ ਆਪਰੇਟ ਹੋਣਾ ਜੀ ਹਫਤੇ ਵਾਲੇ ਦਿਨ ਸ਼ੌਕਤ ਖਾਨਮ। ਤੇ ਉਹ ਮੇਰੇ ਕੋਲ ਆਇਆ ਤੇ ਮੈਨੂੰ ਆਂਦਾ ਕੀ ਗੱਲ ਹੈ, ਰੰਗ ਉੱਡਿਆ ਤੇਰਾ। ਮੈਂ ਕਿਹਾ ਯਾਰ ਨੇ ਇਸ ਤਰ੍ਹਾਂ ਬੱਚੇ ਦਾ ਆਪਰੇਸ਼ਨ ਦੁਆ ਕਰੀ ਕਿ ਮੇਰੇ ਬੱਚੇ ਦਾ ਆਪਰੇਸ਼ਨ ਕਾਮਯਾਬ ਹੋਵੇ, ਤੇ ਮੈਂ ਬੜਾ ਬਾਕੀ ਪਰੇਸ਼ਾਨ ਆ। ਉਹਨੇ ਜਨਾਬ ਜਾ ਕੇ ਉੱਥੇ ਦੁਆ ਕਰੀ, ਅਰਦਾਸ ਕਰਾਈ। ਉੱਥੇ ਇੱਕ ਟੈਕਸਲੇ ਮੇਰਾ ਦੋਸਤ ਹੁੰਦਾ, ਉਹ ਗੱਡੀਆਂ ਦਾ ਸ਼ੋਰੂਮ ਹੈ ਤੇ ਗੱਡੀਆਂ ਸੇਲ ਕਰਦਾ। ਉਹ ਆਪਣੀ ਫੈਮਿਲੀ ਨੂੰ ਲੈ ਕੇ ਵੈਸੇ ਸੈਰ ਸਪਾਟੇ ਵਾਸਤੇ ਉੱਥੇ ਪੰਜਾ ਸਾਹਿਬ ਸੈਰ ਕਰਨ ਗਿਆ। ਤੇ ਉੱਥੇ ਜਾਂਦੇ ਨੂੰ ਅਰਦਾਸ ਹੋਏ ਬਈ ਇੱਕ ਸਾਡਾ ਯਾਰ ਹੈ ਹਾਜੀ ਫਿਆਜ਼, ਉਹਦੇ ਬੱਚੇ ਦਾ ਆਪਰੇਸ਼ਨ ਹੈ ਸਪੀਕਰ 'ਚ, ਤੇ ਅਰਦਾਸ ਕਰੋ, ਕੋਈ ਦੁਆ ਕਰੋ ਉਹਦਾ ਆਪਰੇਸ਼ਨ ਕਾਮਯਾਬ ਹੋਵੇ। ਉਹ ਮੈਨੂੰ ਕਿਵੇਂ ਪਤਾ ਲੱਗਾ, ਉੱਥੋਂ ਖਲੋਤਾ ਹੀ ਉਹ ਮੁੰਡਾ ਜਿਹੜਾ ਮੇਰਾ ਦੋਸਤ, ਉਹਨੇ ਮੈਨੂੰ ਫੋਨ ਕੀਤਾ। ਨਾਲ ਉਹਨੇ ਵੀ ਆਖਿਆ ਇਹਨਾਂ ਰੋੜੀ ਸਾਹਿਬ ਨਾ ਗੁਰਦੁਆਰੇ ਨੂੰ ਰੰਗ ਵੀ ਕਰਵਾਇਆ ਸੀ ਗੌਰਮੈਂਟ ਤੋਂ। ਇਹ ਗੱਲ ਮੈਂ ਦੱਸੂਗਾ, ਹਾਂ, ਇਹ ਨਹੀਂ ਦੱਸਣੀ, ਇਹਨਾਂ ਨੂੰ ਨਹੀਂ ਮੈਂ ਦੱਸਣ ਦੇਣੀ। ਨਹੀਂ ਉਹ ਤੁਹਾਨੂੰ ਮੈਂ ਦੱਸਣਾ ਉਹ ਕੀ ਹੋਇਆ, ਕਿਉਂ ਹੋਇਆ ਸੀ ਮੈਂ ਦੱਸਣਾ। ਰੋੜੀ ਸਾਹਿਬ ਉਹਨੇ ਜਦੋਂ ਸੁਣਿਆ ਨਾ ਇਹ ਕਿ ਰੰਗ ਦੀ ਫੈਕਟਰੀ, ਹਾਜੀ ਫਿਆਜ਼ ਤੇ ਬੇਟੇ ਦਾ ਨਾਮ ਬੁਲਾ ਲਏ, ਤੇ ਉਹ ਮੇਰਾ ਵੀ ਯਾਰ ਹੈ। ਉਹਨੇ ਉੱਥੇ ਪੰਜਾ ਸਾਹਿਬ ਖਲੋ ਕੇ ਮੈਨੂੰ ਕਾਲ ਕੀਤੀ। ਮੈਨੂੰ ਆਂਦਾ ਹਾਜੀ ਸਾਹਿਬ ਕੀ ਗੱਲ ਹੈ? ਮੈਂ ਕੀ ਹੋਇਆ? ਆਂਦਾ ਜੁਮੇ ਵਾਲਾ ਦਿਨ ਸੀ ਉਦਣ। ਮੈਨੂੰ ਆਂਦਾ ਕਿ ਮੈਂ ਇੰਜੇ ਸੁਣ ਰਿਹਾ ਵਾਂ। ਮੈਂ ਤੂੰ ਕਿੱਥੋਂ ਸੁਣਿਆ? ਆਂਦਾ ਮੈਂ ਪੰਜਾ ਸਾਹਿਬ ਆਇਆ, ਤੁਹਾਡੇ ਬੱਚਿਆਂ ਤੇ ਅਰਦਾਸ ਹੋਣ ਡਈ ਹੈ। ਮੈਂ ਕਿਹਾ ਉਹ ਇੰਜੀ ਗੱਲ ਹੈ। ਫਿਰ ਮੇਰੇ ਬੇਟੇ ਦਾ ਜਿਹੜਾ ਆਪਰੇਟ ਹੋਇਆ ਅਲਹਮਦੁਲਿਲਾ, ਉਦੋਂ ਮੇਰੀ ਮਾਂ ਵੀ ਜਿਉਂਦੀ ਸੀ, ਅਸੀਂ ਵੀ ਦੁਆਵਾਂ ਕੀਤੀਆਂ, ਸਦਕੇ ਵੀ ਦਿੰਦੇ ਹਾਂ, ਨਫਲ ਵੀ ਪੜ੍ਹੇ, ਤੇ ਇਹਨਾਂ ਸਿੱਖਾਂ ਭਰਾਵਾਂ ਨੇ ਦੁਆਵਾਂ ਕੀਤੀਆਂ। ਮੇਰੇ ਅੱਲਾ ਨੇ ਉਹ ਜਿਹੜੀ ਰਸੌਲੀ ਸੀ ਨਾ ਕੈਂਸਰ ਵਾਲੀ, ਉਹਨੂੰ ਚਰਬੀ ਬਣਾ ਡੀ। ਜਿਹੜਾ ਡਾਕਟਰਾਂ ਦਾ ਇਹ 4 ਘੰਟੇ ਦਾ ਮਸਟ ਆਪਰੇਟ ਉੱਤੇ ਹੋ ਸਕਦਾ, ਉਹ 1.5 ਘੰਟੇ 'ਚ ਹੋ ਗਿਆ। ਉਹ ਜਦੋਂ ਆਪਰੇਟ ਤੋਂ ਫਾਰਗ ਹੋਏ 15 ਦਿਨਾਂ ਬਾਅਦ ਰਿਪੋਰਟ ਆਈ, ਉਹਨਾਂ ਕਿਹਾ ਜੀ ਇਹ ਫਾਰਗ ਹੋ, ਤੁਸੀਂ ਚਰਬੀ ਹੈ, ਕੈਂਸਰ ਨਹੀਂ। ਮੈਂ ਕਿਹਾ ਹੁਣ ਮੈਂ ਪੰਜਾ ਸਾਹਿਬ ਜ਼ਰੂਰ ਜਾਣਾ। ਮੈਂ ਜਨਾਬ ਫਿਰ ਉਹ ਟੋਕਰੀ ਮਠਿਆਈ ਦੀ ਲੈ ਕੇ ਆ। ਹੁਣ ਮੈਂ ਗੱਲ ਕਰੂੰਗਾ, ਸ਼ੁਕਰੀਆ ਅਦਾ ਕਰਨ। ਇਹਨਾਂ ਨੇ ਮਤਲਬ ਪੇਂਟ ਦੀ ਫੈਕਟਰੀ ਆ, ਮਤਲਬ ਸਾਡੇ ਦੋਵਾਂ ਦੇ ਲਿੰਕ ਤੋਂ ਪਹਿਲਾਂ
ਕਿਉਂਕਿ ਜਿਸ ਤਰ੍ਹਾਂ ਇਹ ਆਂਦੇ ਆ ਸਾਡੇ ਤੇ ਵੈਸੇ ਸਾਡੇ ਗੁਰੂਆਂ ਨੇ ਸਿਖਾਇਆ ਹੈ ਵੀ ਹਰ ਧਰਮ ਦਾ ਜਿਹੜਾ ਵਾ ਉਹ ਇੱਜ਼ਤ ਉਹਦੀ ਇਹਤਰਾਮ ਕਰੋ। ਜੇ ਸਾਡੇ ਪਿਓ ਦੀ ਇੱਜ਼ਤ ਚਾਹੀਦੀ ਆ ਨਾ ਤੇ ਕਿਸੇ ਦੇ ਪਿਓ ਦੀ ਕਰੋਗੇ ਤੇ ਫੇਰ ਹੀ ਉਹ ਕਰੂਗਾ। ਇਹ ਰੰਗ ਕਰਾਉਂਦੇ ਰਹੇ ਉੱਥੇ, ਵੈਸੇ ਇਹ ਗੱਲ ਕਰਨ ਵਾਲੀ ਨਹੀਂ ਗੀ। ਰੋਜ਼ ਰੰਗ ਜਾਂਦਾ ਰਿਹਾ ਉੱਥੇ, ਫਿਰ ਇਹ ਮੈਨੂੰ ਆਂਦੇ ਵੀ ਮੈਨੂੰ ਇਜਾਜ਼ਤ ਲੈ ਕੇ ਦੇ ਵੀ ਦਰਬਾਰ ਸਾਹਿਬ ਰੰਗ ਕਰਨਾ ਵਾ ਤੇ ਮੈਂ ਇੱਥੋਂ ਖਿਲਾਉਣਾ ਵਾ। ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਹਾਜੀ ਸਾਹਿਬ ਦਰਬਾਰ ਸਾਹਿਬ ਰੰਗ ਹੋਣਾ ਜੇ ਘੱਟ ਤੋਂ ਘੱਟ 50 ਲੱਖ ਰੁਪਏ ਦਾ। ਇਹ ਆਂਦੇ ਫਿਰ ਕੀ ਹੈ, ਤੂੰ ਇੱਥੋਂ ਇਜਾਜ਼ਤ ਲੈ ਤੇ ਮੈਂ ਟਰੱਕ ਭਰ ਕੇ ਖਿਲਾਉਣਾ ਵਾ। ਮਤਲਬ ਜਦੋਂ ਇਹ ਸਾਡੀਆਂ ਗੱਲਾਂ ਰਲ ਗਈਆਂ ਤੇ ਤਾਂ ਸਾਡਾ ਜਿਹੜਾ ਵਾ ਨਾ ਇੰਨਾ ਪ੍ਰੇਮ ਆ ਵੀ ਇਹ ਹਰ ਥਾਂ ਤੇ ਹੀ, ਮਤਲਬ ਮੇਰੇ ਕਹਿਣ ਤੇ ਨਹੀਂ ਤੇ ਜਿੱਥੇ ਵੀ ਕਹਿਣਾ ਉਹ ਅਰਦਾਸ ਹੋਈ, ਇਹਨਾਂ ਦਾ ਉਹ ਵਿਸ਼ਵਾਸ ਬਣਿਆ। ਤੇ ਮੈਂ ਚਾਹੁੰਦਾ ਵੀ ਸਾਰੀ ਦੁਨੀਆ ਜੇ ਇਸੇ ਤਰ੍ਹਾਂ ਰਵੇ ਨਾ ਤੇ ਫਿਰ ਕਿਆ ਬਾਤ। ਦੋਸਤੋ ਤੁਸੀਂ ਦੇਖਿਆ ਕਿ ਭਾਈਚਾਰੇ ਦੀ ਇੱਕ ਐਸੀ ਮਿਸਾਲ ਕਿ ਜਿਹਨੂੰ ਤੁਸੀਂ ਲੈ ਕੇ ਤੁਸੀਂ ਇਹਨੂੰ ਆਪਣੀ ਫੈਮਿਲੀ 'ਚ ਅਪਲਾਈ ਕਰ ਸਕਦੇ ਹੋ, ਆਪਣੇ ਬਾਰਡਰ ਪਾਰ ਦੋਸਤਾਂ ਨਾਲ ਅਪਲਾਈ ਕਰ ਸਕਦੇ ਹੋ। ਔਰ ਮੁਹੱਬਤ ਜਿਹੜੀ ਹੈ ਇਹ ਜਿੰਨੀ ਤਕਸੀਮ ਕਰੋਗੇ ਓਨੀ ਵੱਧ ਕੇ ਤੁਹਾਡੀ ਤਰਫ ਆਏਗੀ। ਤੁਸੀਂ ਵੇਖ ਰਹੇ ਸੀ ਬਿੱਲੂ ਘੁੰਮਣਾ ਪੰਜਾਬੀ ਲਹਿਰ ਸੋਸ਼ਲ ਅਲਰਟ। ਰੱਬ ਰਾਖਾ।